ਜਸਵੰਤ ਸਿੰਘ ਖਾਲੜਾ ਅਖੀਰਲੀ ਅਣਪਛਾਤੀ ਲਾਸ਼ ਉਸ ਦੌਰ ਦੀ ਬਣਾ ਦਿੱਤੇ ਜਾਂਦੇ ਨੇ। ਫੇਕ ਐਨਕਾਊਂਟਰਸ ਦਾ ਜਿਹੜਾ ਸਿਲਸਿਲਾ ਉਦੋਂ ਉੱਥੇ ਹੀ ਰੁਕ ਜਾਂਦਾ। ਹੁਣ ਨਵਾਂ ਸ਼ੁਰੂ ਕੀਤਾ ਹੋਇਆ ਜਿਹੜੀ ਆਰਐਸਐਸ ਦੀ ਬੀ ਟੀਮ। ਹੁਣ ਗੱਲ ਇੱਕ ਬਾਇਓਪਿਕ ਹੈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਉਹਨਾਂ ਘਟਨਾਵਾਂ ਨੂੰ ਜਿਸ ਦਾ ਬੇਸ ਜੁਡੀਸ਼ੀਅਲ ਡਿਸੀਜਨ ਨੇ, ਕਨਵਿਕਸ਼ਨ ਹੈ ਜਿਹੜੀ, ਔਰ ਇਹ ਉਹ ਸਾਰੀ ਕਹਾਣੀ ਜਿਹੜੀ ਕਿ ਜਦੋਂ ਜਸਟਿਸ ਕੁਲਦੀਪ ਸਿੰਘ ਸੁਪਰੀਮ ਕੋਰਟ ਦੇ ਉਸ ਬੈਂਚ ਤੇ ਬੈਠਦੇ ਨੇ ਔਰ ਸੀਬੀਆਈ ਇਨਵੈਸਟੀਗੇਸ਼ਨ ਅਣਪਛਾਤੀਆਂ ਲਾਸ਼ਾਂ ਦੀ 1200 ਆਇਡੈਂਟੀਫਾਈ ਕਰਦੇ ਨੇ ਤੇ ਔਨ ਰੈਕਰਡ ਹੈ ਸੁਪਰੀਮ ਕੋਰਟ ਦੇ ਜਿਹਦੇ 'ਚ ਉਹਨਾਂ ਨੇ ਕਿਹਾ ਇਟਸ ਵਰਸ ਦੈਨ ਦਾ ਜੈਨੋਸਾਈਡ। ਜਿਹੜੇ ਇੰਡੀਪੈਂਡੈਂਟ ਮਾਈਂਡਡ ਜਿਹੜੇ ਇੰਡੀਅਨ ਨੈਸ਼ਨਲਿਸਟ ਵੀ ਨੇ ਉਹ ਵੀ ਕਹਿੰਦੇ ਨੇ ਜੀ ਜੇ ਕਸ਼ਮੀਰ ਫਾਈਲਸ ਆ ਸਕਦੀ ਹੈ, ਕੇਰਲਾ ਫਾਈਲ ਆ। ਹੁਣ ਇਹਦੇ 'ਚ ਇੱਕ ਲੌਜਿਕ ਉਹ ਹੀ ਦੇਣਾ ਚਾਹੁੰਦੇ ਨੇ ਜਿਵੇਂ ਕਸ਼ਮੀਰ ਫਾਈਲਸ ਵੀ ਸੱਚ ਹੋਏ ਤੇ ਕੇਰਲਾ ਫਾਈਲ ਵੀ ਸੱਚ। ਉਹ ਤਾਂ ਦੋਨੋਂ ਹੀ ਨੈਰੇਟਿਵ ਉਹਨਾਂ ਨੇ ਝੂਠ ਦੇ ਉੱਤੇ ਬਿਲਡ ਕੀਤੇ ਨੇ। ਹੁਣ ਜਦੋਂ ਤੁਸੀਂ ਇਹਦੇ ਨਾਲ ਕੰਪੇਅਰ ਵੀ ਕਰਦੇ ਹੋ, ਤੁਸੀਂ ਈਵਨ ਜੋ ਪੰਜਾਬ ਦੇ ਵਿੱਚ ਵਾਪਰਿਆ ਔਰ ਵਾਪਰ ਰਿਹਾ ਉਹਨੂੰ ਬਿਲਿਟਲ ਕਰ ਰਹੇ ਹੋ। ਇਹ ਠੀਕ ਹੈ ਤੁਸੀਂ ਕਿਸੇ ਦੀ ਐਕਟਿੰਗ ਦੀ ਤਾਰੀਫ, ਇਹ ਤਾਂ ਕਹਾਣੀ ਖੂਨ ਦੇ ਨਾਲ ਲਿਖੀ ਹੋਈ ਕਹਾਣੀ ਹੈ। ਅਣਪਛਾਤੀਆਂ ਲਾਸ਼ਾਂ ਦੀ ਹੋਏ ਜਾਂ ਅੱਜ ਜਿਹੜੀਆਂ ਜਿਨ੍ਹਾਂ ਘਰਾਂ ਚੋਂ ਜਿਹੜਾ ਉਹ ਲਾਸ਼ਾਂ ਉੱਠਦੀਆਂ ਨੇ ਡਰੱਗਸ ਦੇ ਨਾਲ ਮਾਰੇ ਹੋਏ ਨੇ, ਉਹ ਕਿਹਨਾਂ ਨੇ ਲਿਆਂਦੀਆਂ ਹੋਈਆਂ ਵੀ ਇਹਨਾਂ 42 ਵਰਿਆਂ 'ਚ ਜੇ ਜੂਨ 84 ਤੋਂ ਬਾਅਦ ਹੀ ਅਸੀਂ ਇਹ ਦੇਖ ਲਈਏ ਕੋਈ ਸੂਰਜ ਐਸਾ ਚੜ੍ਹਿਆ ਜਿਹੜਾ ਸਿੱਖਾਂ ਨੂੰ ਇਹ ਰਿਅਲਾਈਜ਼ ਕਰਵਾਏ ਕਿ ਜੀ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ ਹੈ। ਦੇਖ ਰਹੇ ਨੇ ਜੀ OTT ਪਲੇਟਫਾਰਮ ਤੇ ਆਈ ਕਿਵੇਂ, ਜਦੋਂ 4 ਸਾਲ ਤੋਂ ਸੈਂਸਰ ਬੋਰਡ ਨੇ ਪਾਸ ਨਹੀਂ ਹੋਣ ਦਿੱਤੀ, ਫਿਲਮ ਕਿਵੇਂ ਆ ਗਈ OTT ਦੇ ਉੱਤੇ। ਹੁਣ ਇਹ ਟ੍ਰਾਇਲ ਬੈਲੂਨ ਵੀ ਨੇ ਉਹਨਾਂ ਦੇ, ਕਿਉਂਕਿ ਬੀਜੇਪੀ ਨੇ ਹਰ ਹਾਲਤ 'ਚ 2027 'ਚ ਕਬਜ਼ਾ ਕਰਨਾ ਹੈ ਪੰਜਾਬ ਦੇ ਵਿੱਚ। ਜੋ ਅਸਲੀ ਬਹਿਸ ਚੱਲ ਰਹੀ ਹੈ ਉਹਦੇ ਤੋਂ ਪਾਸੇ ਲਿਜਾਣ ਦੇ ਲਈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਬਣੀ ਫਿਲਮ ਸਤਲੁਜ ਨੂੰ ਲੈ ਕੇ ਕਾਫੀ ਬਹਿਸਬਾਜ਼ੀ ਚੱਲ ਰਹੀ ਹੈ। ਹਕੀਕਤ ਇਹ ਹੈ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਪਿਛਲੇ 42 ਸਾਲਾਂ ਵਿੱਚ ਸਿੱਖ ਕੌਮ ਲਈ ਕੁਝ ਵੀ ਨਹੀਂ ਬਦਲਿਆ। ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਜਾਰੀ ਹੈ। ਸਿੱਖ ਕੌਮ ਨੂੰ ਅਸਲ ਨਿਸ਼ਾਨੇ ਖਾਲਿਸਤਾਨ ਤੋਂ ਖਿਚਾਉਣ ਲਈ ਸਮੇਂ-ਸਮੇਂ ਕੁਝ ਨਾ ਕੁਝ ਵਿਵਾਦਤ ਜਿਹੜਾ ਖੜਾ ਕਰ ਦਿੱਤਾ ਜਾਂਦਾ ਹੈ ਅਤੇ ਅਸੀਂ ਵੀ ਉਸ ਵਿੱਚ ਉਲਝਣਾ ਪਸੰਦ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕਈ ਵਾਰ ਕੁਛ ਜਿਹੜੇ ਨੇ ਜਿਨ੍ਹਾਂ ਨੂੰ ਵਿਵਾਦਤ ਇਸ਼ੂ ਕਿਹਾ ਜਾਂਦਾ ਹੈ, ਅੰਗਰੇਜ਼ੀ ਵਾਲੇ ਉਹਨੂੰ ਹੌਟ ਪੋਟੇਟੋ ਕਹਿੰਦੇ ਨੇ। ਗਰਮ ਆਲੂ ਨੂੰ ਹੱਥ 'ਚ ਫੜਨਾ ਬੜਾ ਔਖਾ ਹੁੰਦਾ। ਤੁਸੀਂ ਹੋਰ ਗਰਮ ਚੀਜ਼ ਕੋਈ ਫੜ ਸਕਦੇ ਹੋ, ਉਹ ਜਿਹੜੀ ਉਹਦੇ 'ਚੋਂ ਨਿਕਲ ਰਹੀ ਹੁੰਦੀ ਹੈ ਭੜਾਸ ਜਾਂ ਉਹਦੀ ਭਾਅ ਨਿਕਲਦੀ ਹੈ ਜਿਹੜੀ ਅੱਗ, ਉਹ ਹੌਟ ਪੋਟੇਟੋ ਦੀ ਬੜੀ ਖਤਰਨਾਕ ਹੁੰਦੀ ਹੈ। ਪਰ ਹੁੰਦਾ ਇਹ ਹੈ ਕਿ ਵੀ ਇਹ ਜਦੋਂ ਜਿਹੜਾ ਦੁਸ਼ਮਣ ਜਿਸ ਨੇ ਤੁਹਾਡੇ ਖਿਲਾਫ ਅਨਐਲਾਨੀਆਂ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ, ਉਹਨਾਂ ਦੀ ਹਮੇਸ਼ਾ ਇਹ ਕੋਸ਼ਿਸ਼ ਹੋਏਗੀ ਕਿ ਵੀ ਤੁਹਾਡਾ ਨਿਸ਼ਾਨਾ ਫਿਕਸ ਨਾ ਰਹੇ, ਤੁਹਾਡੀ ਨਜ਼ਰ ਆਪਣੀ ਮੰਜ਼ਿਲ ਵੱਲ ਨਾ ਟਿਕੀ ਹੋਏ, ਤੁਸੀਂ ਡਿਵੀਏਟ ਹੋਵੋ, ਖੱਬੇ ਸੱਜੇ ਜਿਹੜਾ ਤੁਸੀਂ ਪਛੜੋ। ਪਰ ਮੈਂ ਅਕਸਰ ਜਿਹੜੀ ਇੱਕ ਅਮਰੀਕਨ ਜਰਨਲ ਦਾ ਇੱਕ ਵਾਰ ਇੰਟਰਵਿਊ ਸੀ ਵੌਇਸ ਆਫ ਅਮਰੀਕਾ ਤੇ ਉਹਨੂੰ ਅਖੀਰ 'ਚੋਂ ਪੁੱਛਦਾ ਹੈ ਕਿ ਵੀ ਤੁਸੀਂ ਨੌਜਵਾਨੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਤੇ ਉਹਨੇ ਕਿਹਾ ਕਿ ਰਨ ਦਾ ਰੇਸ ਆਫ ਯੂਅਰ ਲਾਈਫ ਵਿਦ ਦਾ ਆਈਜ਼ ਫਿਕਸਡ ਔਨ ਯੂਅਰ ਗੋਲ। ਵੀ ਤੁਹਾਡੀਆਂ ਅੱਖਾਂ ਆਪਣੇ ਨਿਸ਼ਾਨੇ ਤੇ ਟਿਕੀਆਂ ਹੋਣੀਆਂ ਚਾਹੀਦੀਆਂ, ਫਿਰ ਤੁਸੀਂ ਉਸ ਰੇਸ ਨੂੰ ਦੌੜੋ। ਹੁਣ ਸਾਡੀ ਸਮੱਸਿਆ ਕੌਮੀ ਤੌਰ ਤੇ ਕਲੈਕਟਿਵ ਇਹ ਹੈ। ਮੈਂ ਜੇ ਇਸ ਕੋਈ ਫਿਲਮ ਸਤਲੁਜ ਤੇ ਕਮੈਂਟ ਕਰਨ ਦੇ ਲਈ ਮੈਂ ਇਸ ਸੈਗਮੈਂਟ 'ਚ ਵਿਚਾਰ ਨਹੀਂ ਕਰ ਰਿਹਾ, ਮੈਂ
ਕੁੱਲ ਮਿਲਾ ਕੇ ਦੇਖਦੇ ਹਾਂ। ਬਹੁਤ ਵਾਰ ਅਸੀਂ 47 ਦੇ ਦੌਰ ਨੂੰ ਜਦੋਂ ਦੇਖਦੇ ਹਾਂ ਕਿ ਭਾਈ ਫੋਕਸ ਕੀ ਹੈ। ਹੁਣ ਇੱਕ ਪਾਸੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਜਿਹੜੇ ਕੋਈ ਬਹੁਤੇ ਪ੍ਰੈਕਟਿਸਿੰਗ ਉਸ ਲੈਵਲ ਦੇ ਮੁਸਲਮਾਨ ਨਹੀਂ, ਨਮਾਜ਼ੀ ਵੀ ਨਹੀਂ ਨੇ, ਕੋਈ ਉਹਨਾਂ ਦੀ ਟ੍ਰੇਨਿੰਗ ਵੀ ਨਹੀਂ ਹੈ, ਵਲਾਇਤ ਚੋਂ ਆਉਂਦੇ ਨੇ ਔਰ ਇੱਕ ਚੰਗੇ ਵਕੀਲ ਔਰ ਲੇਕਿਨ ਵੰਸ ਉਹ ਇਹ ਰਿਅਲਾਈਜ਼ ਕਿ ਉਹੀ ਐਂਬੈਸਡਰ ਆਫ ਹਿੰਦੂ ਮੁਸਲਿਮ ਯੂਨਿਟੀ ਵੀ ਨੇ। ਉਹ ਜਦੋਂ ਰਹਿਮਤ ਅਲੀ ਜਿਹੜਾ ਗੁਜਰਾਂ ਦਾ ਮੁੰਡਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੈਂਬਰਿਜ ਪੜ੍ਹਦਾ ਹੈ, ਉਹ ਪਾਕਿਸਤਾਨ ਦਾ ਕਨਸੈਪਟ ਦਿੰਦਾ ਹੈ, ਤੇ ਜਿਨ੍ਹਾਂ ਜਿਹੜੇ ਉਸ ਵੇਲੇ ਕਾਂਗਰਸ ਦੇ ਵੱਡੇ ਲੀਡਰ ਸੀ ਉਹ ਕਹਿੰਦੇ ਨੇ ਇਟਸ ਅ ਕਿਡ ਸਟਫ, ਇਹ ਨਿਆਣਿਆਂ ਦੀ ਗੱਲ ਹੈ। ਪਰ ਜਦੋਂ ਉਹਨਾਂ ਨੂੰ ਸਮਝ ਆ ਜਾਂਦਾ 1936 ਦੀਆਂ ਇਲੈਕਸ਼ਨਾਂ ਹੋ ਕੇ ਹਟਦੀਆਂ ਲੈਜਿਸਲੇਚਰ, ਔਰ ਦੇਖਦੇ ਨੇ ਵੀ ਇਹ ਤਾਂ ਸੈਕੂਲਰਿਜ਼ਮ ਦੇ ਲਵਾਦੇ ਥੱਲੇ ਗਾਂਧੀ, ਨਹਿਰੂ ਤੇ ਮਾਲਵੀਆ ਤੇ ਇਹ ਸਾਰੇ ਤੇ ਸ਼ੁੱਧ ਬਨਾਰਸੀ ਹਿੰਦੂ ਨੇ, ਉਹ ਇਸ ਨਤੀਜੇ ਤੇ ਪਹੁੰਚ ਜਾਂਦੇ ਨੇ। 23 ਮਾਰਚ 1940 ਦਾ ਲਾਹੌਰ ਰੈਜ਼ੋਲੂਸ਼ਨ ਕਲੀਅਰ ਸੀ ਕਿ ਵੀ ਇਹ ਜਿਹੜਾ ਅਸੀਂ ਨਾਲ ਨਹੀਂ ਰਹਿ ਸਕਦੇ ਇਹਨਾਂ ਦੇ। ਹੁਣ ਇਹ ਮੈਂ ਇਸ ਲਈ ਕਹਿ ਰਿਹਾ ਔਰ ਇਸ ਦਾ ਸੰਬੰਧ ਸਤਲੁਜ ਨਾਲ ਕੀ ਹੈ, ਲੇਕਿਨ ਗੱਲ ਸਮਝਣ ਵਾਲੀ ਇਹ ਹੈ ਕਿ ਵੰਸ ਉਹਨਾਂ ਨੇ ਇਹ ਫਿਕਸ ਕਰ ਲਿਆ ਕਿ ਵੀ ਅਸੀਂ ਨੇਸ਼ਨ ਬਣਾਉਣਾ, ਫਿਰ ਕਿੰਨੀਆਂ ਆਫਰਸ, ਪ੍ਰਾਈਮ ਮਿਨਿਸਟਰ ਬਣਨ ਦੀ ਆਫਰ, ਖੌਫ, ਡਰ, ਆਪਣੇ ਵੀ ਇੰਟੈਲੈਕਚੁਅਲ ਆ ਕੇ ਕਹਿੰਦੇ ਕਿ ਜੀ ਦੇਖੋ ਕਿਵੇਂ ਸਰਵਾਈਵ ਕਰੇਗਾ ਪਾਕਿਸਤਾਨ, 2 ਵੇਲੇ ਦੀ ਰੋਟੀ ਨਹੀਂ ਹੋਏਗੀ। ਉਹਨਾਂ ਨੇ ਕਿਹਾ ਵੀ ਰੁਮਾਲ ਕੱਢਿਆ ਉਹਨਾਂ ਨੇ ਜੇਬ ਚੋਂ, ਇੰਨਾ ਬਣ ਜਾਏ ਸਾਨੂੰ ਕਾਫੀ ਹੈ, ਅਸੀਂ 1 ਵੇਲੇ ਖਾ ਲਾਂਗੇ, ਪਰ ਪਾਕਿਸਤਾਨ ਔਰ ਇਸ ਤੋਂ ਘੱਟ ਕੁਛ ਨਹੀਂ। ਇਹ ਮੈਂ ਇਸ ਲਈ ਕਹਿ ਰਿਹਾ ਵੀ ਇਹਦੇ ਉਲਟ ਜਿਹੜੀ ਸਿੱਖ ਕੌਮ ਕੁਰਬਾਨੀਆਂ ਕਰ ਰਹੀ ਸੀ, ਹਾਲਾਂਕਿ ਕੋਈ ਮੁਸਲਿਮ ਲੀਗ ਨੇ ਜਾਂ ਦੂਸਰਾ ਕੋਈ ਗ੍ਰਿਫਤਾਰੀਆਂ ਨਹੀਂ ਦਿੱਤੀਆਂ, ਕੋਈ ਕਿਉਂਕਿ ਉਹਨਾਂ ਨੇ ਕੋਈ ਐਜੀਟੇਸ਼ਨ ਨਹੀਂ ਸ਼ੁਰੂ ਕੀਤੀ। 47 ਦੀ ਵੰਡ 'ਚ ਕੁਰਬਾਨੀ ਦੋਨੋਂ ਪਾਸੇ ਮਾਰ ਬਰਾਈਆ ਹੋਇਆ, ਉਹਨਾਂ ਨੂੰ ਅਸੀਂ ਕੁਰਬਾਨੀਆਂ ਕਹਿੰਦੇ ਹਾਂ। ਲੇਕਿਨ ਅਦਰਵਾਈਜ਼ ਪਾਕਿਸਤਾਨ ਦੀ ਅਚੀਵਮੈਂਟ ਦੇ ਲਈ ਤੇ ਦੂਸਰੇ ਪਾਸੇ ਤੁਸੀਂ 1849 ਤੋਂ ਬਾਅਦ ਕੂਕਾ ਭਾਈ ਮਹਾਰਾਜ ਸਿੰਘ, ਕੂਕਾ ਲਹਿਰ, ਗਦਰ ਪਾਰਟੀ, ਅਕਾਲੀ ਮੂਵਮੈਂਟ, ਬੱਬਰ ਅਕਾਲੀ ਮੂਵਮੈਂਟ, ਭਗਤ ਸਿੰਘ ਐਂਡ ਕੰਪਨੀ, ਸਾਰਾ ਦੇਖੋ ਅੱਜ ਵੀ ਅਸੀਂ ਜਿਹੜਾ ਉਹ 82-83% ਕੁਰਬਾਨੀਆਂ ਗਣਾਉਂਦੇ। ਪਰ ਜਦੋਂ ਵੇਲਾ ਆਇਆ ਕਿ ਬਈ ਤੁਸੀਂ ਫੋਕਸ ਰੱਖ ਕੇ ਆਪਣੀ ਕੌਮ ਦਾ ਕੀ ਬਣਾਉਣਾ ਹੈ, ਉਦੋਂ ਉਹੀ ਜਿਹੜਾ ਪਿਆਰਾ ਸਿੰਘ ਨਿਰਛਲ ਦੀਆਂ ਤੁਕਾਂ ਫਿਰ ਮੈਂ ਦੁਹਰਾ ਦਿੰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ, ਸਾਡੇ ਹਿੱਸੇ ਇਹੀ ਆਇਆ ਵੀ ਅਸੀਂ ਫਸੇ ਰਹਿਣਾ ਇੱਧਰ ਉੱਧਰ ਔਰ ਉੱਧਰ ਉੱਧਰ। ਹੁਣ ਗੱਲ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ, ਔਰ ਮੈਨੂੰ ਯਾਦ ਹੈ ਉਹਨਾਂ ਦੀ ਬੇਟੀ ਨਵਕਿਰਨ ਕੌਰ ਨੇ ਜਦੋਂ ਪਹਿਲੀ ਵਾਰ ਮੈਨੂੰ ਬੱਚੀ ਨੂੰ ਸੁਣਨ ਦਾ ਮੌਕਾ ਸਟਾਕਟਨ ਦੀ ਸਟੇਜ ਤੋਂ ਮਿਲਿਆ, ਉਹਨਾਂ ਨੇ ਕਿਹਾ ਕਿ ਵੀ ਮੇਰੇ ਪਿਤਾ ਨੇ ਆਪਣੀ ਸ਼ਹਾਦਤ ਦੇ ਕੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ। ਹੁਣ ਇਹ ਬਹੁਤ ਵੱਡੀ ਗੱਲ ਹੈ, ਔਰ ਇਹਦੇ 'ਚ ਜਦੋਂ ਮੈਂ ਆਪਣੀਆਂ ਅੱਜ ਕੱਲ੍ਹ ਦੀਆਂ ਵੀ ਪ੍ਰੈਜੈਂਟੇਸ਼ਨਸ ਦੇ ਵਿੱਚ ਗੱਲ ਕਰਦਾ, ਮੈਂ ਸਮਝਦਾ ਹਾਂ ਵੀ ਜਿਵੇਂ, ਔਰ ਇਹ ਮੇਰੇ ਲਈ ਇੱਕ ਉਹ ਯਾਦ ਵੀ ਹੈ, ਦੁਖਦ ਯਾਦ ਹੈ ਪਰ ਸੁਖਦ ਵੀ ਹੈ। ਦੁਖਦ ਇਸ ਲਈ ਕਿ ਸਰ ਜਸਵੰਤ ਸਿੰਘ ਖਾਲੜਾ ਨਾਲ ਮੇਰੀ ਉਹ ਪਹਿਲੀ ਤੇ ਅਖੀਰਲੀ ਮੁਲਾਕਾਤ ਸੀ। ਸੁਖਦ ਇਸ ਲਈ ਕਿ ਵੀ ਜਿਸ ਸਟੇਜ ਤੋਂ 10 ਅਪ੍ਰੈਲ 1995 ਨੂੰ ਸਰ ਜਸਵੰਤ ਸਿੰਘ ਖਾਲੜਾ ਨੇ ਡਿਕਸੀ ਗੁਰੂ ਘਰ ਦੇ ਪਲੇਟਫਾਰਮ ਤੋਂ ਸੰਗਤ ਨੂੰ ਐਡਰੈਸ ਕੀਤਾ, ਉਹਨਾਂ ਤੋਂ ਪਹਿਲਾਂ ਮੈਂ ਐਡਰੈਸ ਕੀਤਾ ਸੀ। ਮੇਰੇ ਉੱਥੇ ਬੋਲਣ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਕੀਤਾ ਗਿਆ ਸੀ ਇੱਕ ਗਰੁੱਪ ਵੱਲੋਂ ਕਿ ਜੀ ਇਹ ਸੰਤਾਂ ਨੂੰ ਸ਼ਹੀਦ ਕਹਿੰਦੇ ਨੇ, ਇਸ ਲਈ ਅਸੀਂ ਬੋਲਣ ਨਹੀਂ ਦੇਣਾ। ਬੜੀ ਟੈਨਸ਼ਨ ਸੀ। ਔਰ ਉਹ ਜਿਹੜੀ ਸਪੀਚ, ਜਿਹੜੀ ਉਹਨਾਂ ਦੀ ਯਾਦਗਾਰੀ ਸਪੀਚ ਹੈ, ਜਿਸ ਦੇ ਬਹੁਤ ਸਾਰੀ ਕੋਟ ਈਵਨ ਇਸ ਸਤਲੁਜ ਫਿਲਮ ਜਿਹੜਾ ਕਿ ਈਵਨ ਨਾਮ ਬਦਲ ਕੇ ਰੱਖਿਆ ਗਿਆ, ਕਿਉਂਕਿ ਸਤਲੁਜ ਦੇ ਨਾਲ ਜੁੜਿਆ ਹੋਇਆ, ਇਹ ਠੀਕ ਹੈ ਪੰਜਾਬ 'ਚੋਂ ਵਗਦਾ ਹੈ, ਦੂਸਰੇ ਪਾਸੇ ਜਾਂਦਾ ਹੈ, ਲੇਕਿਨ ਈਵਨ ਤੁਹਾਡਾ ਨਾਂ ਰੱਖਣਾ ਵੀ, ਜੇ ਫਿਲਮ ਦਾ ਨਾਂ ਕਿਸੇ ਸਟੇਜ ਤੇ 1995 ਨਾਲ ਜੋੜ ਕੇ ਸੀ ਤੇ 127 ਕੇ ਕਿੰਨੇ ਕੱਟ ਸੈਂਸਰ ਨੇ ਲਾਏ, ਔਰ 4 ਸਾਲ ਦੀ ਸਟਰਗਲ ਤੋਂ ਬਾਅਦ ਵੀ ਉਹਨਾਂ ਨੇ ਜਿੱਥੇ ਕਸ਼ਮੀਰ ਫਾਈਲਸ, ਕੇਰਲਾ ਫਾਈਲਸ ਔਰ ਧੁਰੰਧਰ 1, ਧੁਰੰਧਰ 2 ਗਾਲੀ ਗਲੋਚ ਵਾਲੇ ਸਾਰੇ ਉਹ ਰਿਲੀਜ਼ ਹੋ ਸਕਦੀਆਂ ਨੇ। ਔਰ ਫਾਈਨਲੀ ਜੇ OTT ਦੇ ਪਲੇਟਫਾਰਮ ਤੇ ਬੀਤੇ ਵੀਕਐਂਡ 48 ਘੰਟੇ ਸ਼ਾਇਦ ਮੈਕਸਿਮਮ ਰਹਿਣ ਦਿੱਤਾ, ਉਹਨੂੰ ਰਿਮੂਵ ਕਰਤਾ। ਉਹਦੇ 'ਚ ਜਿਹੜਾ ਕਿਹਾ ਜਾਂਦਾ ਕਿ ਅਨਕਟ ਸੀ, ਹੁਣ ਹੈ ਉਹ ਜਿਹਨੂੰ ਅਸੀਂ ਬਾਇਓਪਿਕ ਕਹਿੰਦੇ ਹਾਂ। ਬੇਸ਼ੱਕ ਉਸ ਬਣੀ ਤਾਂ ਉਹਨਾਂ ਨੇ ਜਦੋਂ ਬਣਾਈ, ਜਿਹੜਾ ਮਿਸਟਰ ਤਰੇਣ ਹੈ ਉਹਨੇ ਉਸ ਨੂੰ ਥੀਏਟਰ ਦੇ ਫਾਰਮੈਟ 'ਚ ਹੀ ਬਣਾਇਆ, ਪਰ ਥੀਏਟਰ 'ਚ ਤਾਂ ਵੈਸੇ ਹੀ ਨਹੀਂ ਹੋਇਆ। ਹੁਣ ਕਈ ਚੀਜ਼ਾਂ ਨੇ ਇਸ ਦੇ ਬਿਹਾਈਂਡ ਦੇਖਣ ਵਾਲੀਆਂ ਕਿ ਵੀ
ਇੱਕ ਪਾਸੇ ਸਰ ਜਸਵੰਤ ਸਿੰਘ ਖਾਲੜਾ ਜਿਹੜੇ ਕਿ ਡਿਕਸੀ ਗੁਰੂ ਘਰ ਦੀ ਸਟੇਜ ਤੋਂ 10 ਅਪ੍ਰੈਲ 1995 ਨੂੰ ਇਹ ਯਾਦ ਦਹਾਨੀ ਵੀ ਕਰਵਾਉਂਦੇ ਨੇ ਕਿ ਭਾਈ ਮੈਂ ਤਾਂ ਸੁਨੇਹਾ ਲੈ ਕੇ ਆਇਆ ਕਿ ਭਾਈ ਜਿੱਥੇ ਹਨੇਰਾ ਹੁੰਦਾ ਹੈ ਇੱਕ ਦੀਵਾ ਵੀ ਕਿਵੇਂ ਜਦੋਂ ਉਹਨੂੰ ਚੈਲੰਜ ਕਰਦਾ ਹੈ ਹਨੇਰੇ ਨੂੰ, ਫਿਰ 4 ਚੁਫੇਰੇ ਝੁੱਗੀਆਂ, ਉਹਨਾਂ ਨੇ ਲਘੂ ਕਹਾਣੀ ਤੋਂ ਗੱਲ ਸ਼ੁਰੂ ਕੀਤੀ ਔਰ ਆਪਣੀ ਬਿਗਨਿੰਗ 'ਚ ਉਹਨਾਂ ਨੇ ਕਿਹਾ ਵੀ ਗੱਲ ਇਹ ਨਹੀਂ ਹੈ ਕਿ ਵੀ ਪੰਜਾਬ ਦੀ ਧਰਤੀ ਤੇ ਸਾਡੀ ਆਵਾਜ਼ ਦਬਾਈ ਜਾ ਰਹੀ ਹੈ, ਸਾਨੂੰ ਸੱਚ ਨਹੀਂ ਕਹਿਣ ਦਿੱਤਾ ਜਾ ਰਿਹਾ। ਉਹਨਾਂ ਨੇ ਮੇਰਾ ਨਾਂ ਲੈ ਕੇ ਕਿਹਾ ਕਿ ਇੱਥੇ ਵੀ ਜਿਹੜਾ ਹੈ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਜਿਹੜੀ ਸੱਚ ਹੱਕ ਇਨਸਾਫ ਦੀ ਆਵਾਜ਼ ਹੈ। ਸੋ ਮੇਰੇ ਲਈ ਜਿੱਥੇ ਇਹ ਇੱਕ ਆਪਣੇ ਆਪ ਦੇ ਵਿੱਚ ਇਹ ਦੇਖਣਾ ਸੀ ਕਿ ਜਿਵੇਂ ਕੇਸ ਸਰ ਜਸਵੰਤ ਸਿੰਘ ਖਾਲੜਾ ਨੇ ਬਿਲਟ ਕੀਤਾ ਆਪਣੀ ਉਸ ਪ੍ਰੈਜੈਂਟੇਸ਼ਨ ਦੇ ਵਿੱਚ, ਉਹਨਾਂ ਲੋਕਾਂ ਦੇ ਲਈ ਵੀ ਉਹਨਾਂ ਨੇ ਕਿਹਾ ਵੀ 2 ਦਿੱਲੀ ਇੱਕ ਉਹ ਨੇ ਜਿਹੜੇ ਜਿਨ੍ਹਾਂ ਨੇ ਦਿੱਲੀ ਦਰਬਾਰ ਦੇ ਚਾਟੂਕਾਰ ਹੋਣਾ, ਉਹਨਾਂ ਦੀਆਂ ਜੁੱਤੀਆਂ ਚੱਟਣੀਆਂ ਨੇ, ਇੱਕ ਨੇ ਉਹ ਜਿਹੜੇ ਕਿ ਸੱਚ ਹੱਕ ਇਨਸਾਫ ਦੇ ਪਾਂਧੀ ਨੇ, ਸਾਡੇ ਲਈ ਉਹ ਰਸਤਾ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਤੁਸੀਂ ਤਾਂ ਆਪਣੇ ਬੱਚਿਆਂ ਦੇ ਵੀ ਭੋਗ ਤੱਕ ਨਹੀਂ ਪਾ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਹਾਡੇ ਨਾਲ ਕੀ ਹੋਇਆ, ਤੁਸੀਂ ਅੱਜ ਵੀ ਹਿੰਦੂ ਮੈਰਿਜ ਐਕਟ ਦੇ ਥੱਲੇ। ਔਰ ਇਹ ਸਪੀਚ ਜਿਹਦਾ ਇੱਕ ਵੱਡੇ ਕੰਟੈਂਟ ਤੇ ਬੇਸਡ ਸਾਰੀ ਫਿਲਮ ਦਾ ਨੈਰੇਟਿਵ ਬਣਾਇਆ ਜਾਂਦਾ ਹੈ, ਉਹਨਾਂ ਨੇ ਸ਼ਹਾਦਤ ਦੇ ਕਨਸੈਪਟ ਨੂੰ ਵੀ, ਜਿਵੇਂ ਮੈਂ ਅੱਜ ਵੀ ਇੱਕ ਵਿਚਾਰ ਚਰਚਾ 'ਚ ਕਹਿ ਰਿਹਾ ਸੀ ਕਿ 2 ਸ਼ਖਸੀਅਤਾਂ ਜਿਨ੍ਹਾਂ ਨਾਲ ਬਰੀਫ ਮੇਰਾ ਭਾਵੇਂ ਜੁੜਾਵ ਹੋਇਆ, ਉਹ ਨੇ ਜਿਨ੍ਹਾਂ ਨੇ ਸ਼ਹਾਦਤ ਮੰਗ ਕੇ ਲਈ ਗੁਰੂ ਤੋਂ ਔਰ ਉਹਨਾਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਉਹ ਗੇਮ ਚੇਂਜਰ ਹੋਈਆਂ। ਜਸਵੰਤ ਸਿੰਘ ਖਾਲੜਾ ਅਖੀਰਲੀ ਅਣਪਛਾਤੀ ਲਾਸ਼ ਉਸ ਦੌਰ ਦੀ ਬਣਾ ਦਿੱਤੇ ਜਾਂਦੇ ਨੇ, ਫੇਕ ਐਨਕਾਊਂਟਰਸ ਦਾ ਜਿਹੜਾ ਸਿਲਸਿਲਾ ਉਦੋਂ ਉੱਥੇ ਹੀ ਰੁਕ ਜਾਂਦਾ। ਹੁਣ ਨਵਾਂ ਸ਼ੁਰੂ ਕੀਤਾ ਹੋਇਆ ਜਿਹੜੀ RSS ਦੀ B ਟੀਮ ਜਿਹੜਾ ਹੈ ਉਹ ਭਗਵੰਤ ਮਾਨ ਦੀ ਹੈ। ਇਵੇਂ ਹਰਦੀਪ ਸਿੰਘ ਨਿੱਜਰ ਜਿਹੜੇ ਉਹਨਾਂ ਦੇ ਤੁਸੀਂ ਲਾਸਟ ਕਲਿੱਪਸ ਦੇਖੋ ਤੇ ਉਹਨਾਂ ਦੇ ਜਿਹੜੇ ਨੇ ਉਹ ਮੰਗ ਰਹੇ ਨੇ ਸ਼ਹਾਦਤ ਕਿ ਭਾਈ ਇਸ ਰਸਤੇ ਤੇ। ਔਰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਖਾਲਿਸਤਾਨ ਦੇ ਕੇਸ ਨੂੰ ਇੰਟਰਨੈਸ਼ਨਲ ਜਿਹੜਾ ਹੈ ਪਲੇਟਫਾਰਮ ਤੇ ਹੀ ਨਹੀਂ ਲਿਆਂਦੀ। ਜਿਹੜਾ ਲਫ਼ਜ਼ ਦਹਿਸ਼ਤਗਰਦ ਇਹਨਾਂ ਨੇ 3 ਦਹਾਕਿਆਂ ਤੋਂ 4 ਦਹਾਕਿਆਂ ਤੋਂ ਭਾਰਤੀ ਸਟੇਟ ਏਜੰਸੀਆਂ ਨੇ ਜੋੜਿਆ ਹੋਇਆ ਸੀ, ਉਸ ਤੋਂ ਛੁਟਕਾਰਾ ਹੋ ਕੇ ਖਾਲਿਸਤਾਨੀ ਐਕਟਿਵਿਸਟ ਔਰ ਇਹ ਸਾਰੇ ਸੰਬੋਧਨ ਹੁੰਦੇ ਨੇ। ਹੁਣ ਗੱਲ ਇੱਕ ਬਾਇਓਪਿਕ ਹੈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਉਹਨਾਂ ਘਟਨਾਵਾਂ ਨੂੰ ਜਿਸ ਦਾ ਬੇਸ ਜੁਡੀਸ਼ੀਅਲ ਡਿਸੀਜਨ ਨੇ, ਕਨਵਿਕਸ਼ਨ ਹੈ ਜਿਹੜੀ, ਔਰ ਇਹ ਉਹ ਸਾਰੀ ਕਹਾਣੀ ਜਿਹੜੀ ਕਿ ਜਦੋਂ ਜਸਟਿਸ ਕੁਲਦੀਪ ਸਿੰਘ ਸੁਪਰੀਮ ਕੋਰਟ ਦੇ ਉਸ ਬੈਂਚ ਤੇ ਬੈਠਦੇ ਨੇ ਔਰ CBI ਇਨਵੈਸਟੀਗੇਸ਼ਨ ਅਣਪਛਾਤੀਆਂ ਲਾਸ਼ਾਂ ਦੀ 1200 ਆਇਡੈਂਟੀਫਾਈ ਕਰਦੇ ਨੇ ਤੇ ਔਨ ਰੈਕਰਡ ਹੈ ਸੁਪਰੀਮ ਕੋਰਟ ਦੇ ਉਸ ਜਿਹਦੇ 'ਚ ਉਹਨਾਂ ਨੇ ਕਿਹਾ ਇਟਸ ਵਰਸ ਦੈਨ ਦਾ ਜੈਨੋਸਾਈਡ। ਹੁਣ ਗੱਲ ਮੈਂ ਇਸ ਤੇ ਨਹੀਂ ਕਰਾਂਗਾ ਕਿ ਜੀ ਉਸ ਦੀ ਐਕਟਿੰਗ ਦਲਜੀਤ ਦੋਸਾਂਝ ਨੇ ਕਿੰਨੀ ਵਧੀਆ ਖਾਲੜੇ ਦੀ ਕੀਤੀ, ਉਹਨੇ ਚਮਕੀਲੇ ਦੇ ਵੀ ਬਹੁਤ ਵਧੀਆ ਕੀਤੀ ਸੀ। ਐਕਟਰ ਤਾਂ ਐਕਟਰ ਹੁੰਦਾ, ਉਹਨੇ ਜਿਹੜਾ ਉਹ ਉਸ ਦਾ ਪਾਰਟ ਕਰਨਾ। ਮੈਂ ਸ਼ਖਸੀ ਕਿਸੇ ਦੀ ਪ੍ਰੋ ਐਂਡ ਅਗੇਂਸਟ ਜੇ ਮੈਂ ਨਾ ਵੀ ਜਾਵਾਂ, ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਸਿੱਖ ਕੌਮ ਲਈ ਜੇ ਜੂਨ 84 ਨੂੰ ਅਸੀਂ ਕੱਟ ਆਫ ਲਾਈਨ ਮੱਲ ਕੀ ਬਦਲਿਆ 42 ਸਾਲਾਂ 'ਚ, ਘੱਲੂਘਾਰਾ 84 ਤੋਂ ਹੁਣ ਤੱਕ ਹੁਣ ਵੀ ਅਸੀਂ ਦੇਖ ਰਹੇ ਹਾਂ ਕਿ ਅੱਡ-ਅੱਡ ਤਰੀਕੇ, ਇੱਕ ਤਾਂ ਜੈਨੋਸਾਈਡ ਇਕੱਲਾ ਇਹੀ ਨਹੀਂ ਹੁੰਦਾ ਕਿ ਭਾਈ ਉਹਨਾਂ ਨੇ ਫਿਜ਼ੀਕਲ ਜੈਨੋਸਾਈਡ ਉਸ ਦੌਰ 'ਚ ਕੀਤਾ। ਤੁਸੀਂ ਇਸ ਪੀਰੀਅਡ 'ਚ ਹੁਣ ਅੱਜ ਹੀ ਅਸੀਂ ਲੀਡ ਸੈਗਮੈਂਟ 'ਚ ਗੱਲ ਕਰਕੇ ਹਟੇ ਕਿ ਕਿਵੇਂ ਕਿੰਨੇ ਮੁਲਕਾਂ ਦੀਆਂ ਸਾਂਝੀਆਂ ਇਨਵੈਸਟੀਗੇਟਿਵ ਏਜੰਸੀਜ਼ ਨੇ ਇਹ ਜਿਹੜਾ ਇੰਡੀਅਨ ਗੈਂਗ ਸਿੰਡੀਕੇਟ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ ਹੈ, ਉਹਨੂੰ ਇੰਡੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਔਰ ਅਜੀਤ ਡੋਵਾਲ ਰਨ ਕਰਦੇ ਨੇ। ਵੀ ਕਿਸ ਉਸ ਜ਼ਮਾਨੇ ਤੱਕ ਜਦੋਂ ਸਰ ਜਸਵੰਤ ਸਿੰਘ ਖਾਲੜਾ ਨੇ ਇਨਵੈਸਟੀਗੇਸ਼ਨ 3 ਸ਼ਮਸ਼ਾਨ ਘਾਟਾਂ ਦੀ ਕਰਕੇ ਹਕੀਕਤ ਸਾਹਮਣੇ ਲਿਆਂਦੀ, 2,500 ਦੇ ਕਰੀਬ 3 ਸ਼ਮਸ਼ਾਨ ਘਾਟਾਂ ਦੇ ਜਿੰਨੇ ਪੰਜਾਬ ਦੇ ਜ਼ਿਲ੍ਹੇ ਸੀ, 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਹੋਈ। ਉਦੋਂ ਅਜੇ ਕਨਿਸ਼ਕਾ ਕਾਂਡ ਤਾਂ ਇੰਡੀਅਨ ਏਜੰਸੀਆਂ ਨੇ ਕੀਤਾ ਸੀ ਪਰ ਅਜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਉਹ ਦੌਰ ਤਾਂ ਨਹੀਂ ਸੀ ਕਿ ਵੀ ਜਿਸ ਲੈਵਲ ਤੇ ਇਹੀ ਨਹੀਂ ਕੱਲੀ ਕਿਲਿੰਗ, ਜਿਵੇਂ ਉਹਨਾਂ ਨੇ 5 ਮਿਲੀਅਨ ਸਿੱਖ ਡਾਇਸਪੋਰਾ ਦਾ ਜਿਹੜਾ ਉਹ ਨੱਕ ਵਿੱਚ ਦਮ ਕੀਤਾ ਇਹਨਾਂ ਜਿਹੜੀਆਂ ਗੈਂਗਸਟਰਾਂ ਰਾਹੀਂ। ਸੋ ਹੁਣ ਉਸ ਸਾਰੇ ਨੂੰ ਲੈ ਕੇ ਤੁਸੀਂ ਦੇਖੋਗੇ ਕਿ ਡਿਬੇਟ ਜਿਹੜੀ ਇਸ ਤੇ ਹੋਈ ਕਿ ਜੀ ਇਹ OTT ਪਲੇਟਫਾਰਮ ਤੇ ਆਈ, ਬਹੁਤ ਸਾਰੇ ਇਹਦੇ ਰਿਵਿਊ ਆਏ ਨੇ, ਈਵਨ ਕੁਝ ਜਿਹੜੇ ਇੰਡੀਪੈਂਡੈਂਟ ਮਾਈਂਡਡ ਜਿਹੜੇ ਇੰਡੀਅਨ ਨੈਸ਼ਨਲਿਸਟ ਵੀ ਨੇ ਉਹ ਵੀ ਕਹਿੰਦੇ ਨੇ ਜੀ ਜੇ ਕਸ਼ਮੀਰ ਫਾਈਲਸ ਆ ਸਕਦੀ ਹੈ, ਕੇਰਲਾ ਫਾਈਲ
ਹੁਣ ਇਹਦੇ 'ਚ ਇੱਕ ਲੌਜਿਕ ਉਹ ਹੀ ਦੇਣਾ ਚਾਹੁੰਦੇ ਨੇ ਜਿਵੇਂ ਕਸ਼ਮੀਰ ਫਾਈਲਸ ਵੀ ਸੱਚ ਹੋਏ ਤੇ ਕੇਰਲਾ ਫਾਈਲ ਵੀ ਉਹ ਤਾਂ ਦੋਨੋਂ ਹੀ ਨੈਰੇਟਿਵ ਉਹਨਾਂ ਨੇ ਝੂਠ ਦੇ ਉੱਤੇ ਬਿਲਡ ਕੀਤੇ ਨੇ। ਕਸ਼ਮੀਰ ਦੇ ਵਿੱਚ 1 ਲੱਖ ਤੋਂ ਜ਼ਿਆਦਾ ਨੌਜਵਾਨ ਹੁਣ ਤਾਂ ਉਹਨਾਂ ਦੀ ਵੀ ਗਿਣਤੀ 2 ਲੱਖ ਹੋਏਗੀ ਮਾਰਿਆ, ਪਰ ਉਹਨਾਂ ਨੇ ਵਿਕਟਮ ਜਿਹੜਾ ਉਹ ਕਸ਼ਮੀਰੀ ਪੰਡਤਾਂ ਨੂੰ ਬਣਾ ਕੇ ਜਿਹੜਾ ਉਹ ਇਵੇਂ ਦੌਰ ਉਹਦਾ ਕੋਈ ਮੁਕਾਬਲਾ ਹੀ ਨਹੀਂ ਹੈ। ਕੇਰਲਾ ਫਾਈਲਸ ਉਹ ਬਿਲਕੁਲ ਝੂਠ ਕਿ ਲਵ ਜਿਹਾਦ ਦੇ ਥੱਲੇ ਦੇਖੋ ਜੀ ਕੇਰਲਾ ਦੇ ਵਿੱਚ ਕ੍ਰਿਸਚੀਅਨ ਔਰ ਹਿੰਦੂ ਕੁੜੀਆਂ ਨੂੰ ਮੁਸਲਮਾਨ ਬਣਾ ਰਹੇ ਨੇ। ਹੁਣ ਜਦੋਂ ਤੁਸੀਂ ਇਹਦੇ ਨਾਲ ਕੰਪੇਅਰ ਵੀ ਕਰਦੇ ਹੋ, ਤੁਸੀਂ ਈਵਨ ਜੋ ਪੰਜਾਬ ਦੇ ਵਿੱਚ ਵਾਪਰਿਆ ਔਰ ਵਾਪਰ ਰਿਹਾ ਉਹਨੂੰ ਬਿਲਿਟਲ ਕਰ ਰਹੇ ਹੋ। ਸੈਕੰਡਲੀ ਇਹ ਠੀਕ ਹੈ ਤੁਸੀਂ ਕਿਸੇ ਦੀ ਐਕਟਿੰਗ ਦੀ ਤਾਰੀਫ, ਇਹ ਤਾਂ ਕਹਾਣੀ ਖੂਨ ਦੇ ਨਾਲ ਲਿਖੀ ਹੋਈ ਕਹਾਣੀ ਹੈ। ਅਣਪਛਾਤੀਆਂ ਲਾਸ਼ਾਂ ਦੀ ਹੋਏ ਜਾਂ ਅੱਜ ਜਿਹੜੀਆਂ ਜਿਨ੍ਹਾਂ ਘਰਾਂ ਚੋਂ ਜਿਹੜਾ ਉਹ ਲਾਸ਼ਾਂ ਉੱਠਦੀਆਂ ਨੇ ਡਰੱਗਸ ਦੇ ਨਾਲ ਮਾਰੇ ਹੋਏ ਨੇ, ਉਹ ਕਿਹਨਾਂ ਨੇ ਲਿਆਂਦੀਆਂ ਹੋਈਆਂ। ਔਰ ਇਸ ਸਭ ਦੇ ਬਾਵਜੂਦ ਕਿ ਭਾਈ ਤੁਸੀਂ ਉਸ ਸਾਰੇ ਨੂੰ 42 ਸਾਲਾਂ 'ਚ, ਮੈਂ ਤਾਂ ਹਮੇਸ਼ਾ ਇਹ ਕਹਿੰਦਾ ਵੀ ਅਸੀਂ ਕਿਉਂ ਆਪਣੇ ਫੋਕਸ ਨੂੰ ਲੂਜ਼ ਕਰਦੇ ਹਾਂ ਵੀ ਇਹਨਾਂ 42 ਵਰਿਆਂ 'ਚ ਜੇ ਜੂਨ 84 ਤੋਂ ਬਾਅਦ ਹੀ ਅਸੀਂ ਇਹ ਦੇਖ ਲਈਏ ਕੋਈ ਸੂਰਜ ਐਸਾ ਚੜ੍ਹਿਆ ਜਿਹੜਾ ਸਿੱਖਾਂ ਨੂੰ ਇਹ ਰਿਅਲਾਈਜ਼ ਕਰਵਾਏ ਕਿ ਜੀ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ ਹੈ। ਸੋ ਸਾਡਾ ਜਿਹੜਾ ਡਿਬੇਟ ਜਾਂ ਫੋਕਸ ਹੈ, ਕਦੇ ਬੇਅਦਬੀ ਦਾ ਕਾਨੂੰਨ ਆ ਗਿਆ, ਫਿਰ ਇਹ ਹੋ ਗਿਆ ਜੀ ਤਲਬ ਕਰ ਲੈ, ਫਿਰ ਇਹ ਹੋ ਗਿਆ ਜੀ ਇਹ ਹੁਣ ਪੰਥ ਦੋਖੀ ਹੈ ਇਹਨੂੰ ਇਹਦਾ ਬਾਈਕਾਟ ਕਰੋ, ਉਸ 'ਤੇ ਇਸ਼ਤਿਹਾਰ ਲਾਉਣ ਲੱਗ ਗਏ, ਉਸ ਦੇ ਉੱਤੇ ਜੇ ਕੋਈ ਗਲ 'ਚ ਉਹਨੇ ਵੀ ਪੱਠੇ ਪਵਾ ਦਿੱਤੇ ਜਿਨ੍ਹਾਂ ਨੂੰ $1000 $1000 ਰੁਪਈਆ ਜਿਹਨਾਂ ਔਰਤਾਂ ਨੂੰ ਦਿੱਤਾ ਹੈ, ਇੱਕ ਗਰੁੱਪ ਦਰਬਾਰ ਸਾਹਿਬ ਉਹ ਲਵਾਉਣ 'ਤੇ ਲੱਗਾ। ਇਹ ਡਿਬੇਟਸ ਦਾ ਵਿਸ਼ੇ ਨਹੀਂ ਨੇ। ਹੁਣ ਮੈਂ ਘੱਟੋ ਘੱਟ 10 ਸਟੋਰੀਜ਼ ਇਸ ਦੇ ਉੱਤੇ ਕੱਢੀਆਂ ਹੋਈਆਂ ਨੇ, ਮੈਂ ਸਿਰਫ ਹੈਡਲਾਈਨ ਜੇ ਸ਼ੇਅਰ ਕਰਾਂ ਦੋਸਤੋ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਹੁਣ ਇਹ ਹੈ ਜੀ ਕਸ਼ਮੀਰ ਫਾਈਲਸ ਕੇਰਲਾ ਸਟੋਰੀ ਲਈ ਰੈੱਡ ਕਾਰਪੇਟ ਤੇ ਸਤਲੁਜ ਦੇ ਬੈਨ ਫਿਲਮ ਨੂੰ ਹਟਾਏ ਜਾਣ ਦੀ ਬਹਿਸ। ਹਾਊ ਸਤਲੁਜ ਲੈਂਡਡ ਔਨ OTT ਡਿਸਪਾਈਟ ਰੈੱਡ ਫਲੈਗਸ, ਗਵਰਨਮੈਂਟ ਪੈਨਲ ਟੂ ਐਗਜ਼ਾਮਿਨ। ਹੁਣ ਉਹ ਕੇਵਲ ਸਿੰਘ ਢਿੱਲੋਂ ਪੱਗ ਵਾਲਾ ਇੱਕ ਧਨਾੜ ਪ੍ਰਧਾਨ ਬਣਾਇਆ ਬੀਜੇਪੀ ਦਾ, ਉਹਨਾਂ ਨੂੰ ਲੱਗਾ ਵੀ ਇਹ ਤਾਂ ਲੋਕਾਂ 'ਚ ਚਰਚਾ ਹੋ ਰਹੀ ਹੈ ਕਿ ਵੀ ਇਹ, ਔਰ ਕਈਆਂ ਨੇ ਤਾਂ ਇਹ ਵੀ ਹੈਡਲਾਈਨ ਦਿੱਤੀ ਕਿ ਆਲਮੋਸਟ ਜਿਹੜਾ 1995 'ਚ ਖਾਲੜਾ ਕਿਡਨੈਪ ਹੋਏ ਔਰ ਮਾਰ ਦਿੱਤੇ ਗਏ, ਹੁਣ ਜਿਹੜਾ 31 ਸਾਲ ਬਾਅਦ ਜਿਹੜਾ ਅਗੇਨ ਖਾਲੜਾ ਕਿਡਨੈਪ ਹੋਏ ਉਹਨਾਂ ਦੀ ਫਿਲਮ ਸਤਲੁਜ ਗਾਇਬ ਕਰਤੀ। ਹਰ ਕੋਈ ਬੜਾ ਸੈਂਸੇਸ਼ਨਲ ਨਿਊਜ਼ ਬਣਾ ਰਿਹਾ। ਹੁਣ ਇਹ ਕਹਿ ਕੇਵਲ ਸਿੰਘ ਢਿੱਲੋਂ ਨੇ ਕਿਹਾ ਜੀ ਅਸੀਂ ਕਿਵੇਂ ਇਹ ਹਟੀ, ਅਸੀਂ ਮੈਂ ਸਰਕਾਰ ਨੂੰ ਕਿਹਾ, ਉਹਨਾਂ ਨੇ ਤਾਂ ਜਿਹੜਾ ਉਹ ਬਣਾ ਦਿੱਤੀ ਹੈ ਇੱਕ ਇਨਵੈਸਟੀਗੇਟਿਵ ਟੀਮ ਬਣਾ ਦਿੱਤੀ ਹੈ ਕਿ ਜੀ ਇਹ OTT ਪਲੇਟਫਾਰਮ ਤੋਂ ਕਿਵੇਂ ਹਟੀ। ਹੁਣ ਇਹ ਮੀਡੀਆ ਇਹ ਕਹਿ ਰਿਹਾ ਕਿ ਵੀ ਉਹ ਇਹ ਦੇਖ ਰਹੇ ਨੇ ਜੀ OTT ਪਲੇਟਫਾਰਮ ਤੇ ਆਈ ਕਿਵੇਂ, ਜਦੋਂ 4 ਸਾਲ ਤੋਂ ਸੈਂਸਰ ਬੋਰਡ ਨੇ ਪਾਸ ਨਹੀਂ ਹੋਣ ਦਿੱਤੀ ਫਿਲਮ ਕਿਵੇਂ ਆ ਗਈ OTT ਦੇ ਉੱਤੇ। ਹੁਣ ਇਹ ਟਰਾਇਲ ਬੈਲੂਨ ਵੀ ਨੇ ਉਹਨਾਂ ਦੇ, ਕਿਉਂਕਿ ਬੀਜੇਪੀ ਨੇ ਹਰ ਹਾਲਤ 'ਚ 2027 'ਚ ਕਬਜ਼ਾ ਕਰਨਾ ਹੈ ਪੰਜਾਬ ਦੇ ਵਿੱਚ। ਜੋ ਅਸਲੀ ਬਹਿਸ ਚੱਲ ਰਹੀ ਹੈ ਉਹਦੇ ਤੋਂ ਪਾਸੇ ਲਿਜਾਣ ਦੇ ਲਈ ਹੁਣ SIR ਦੇ ਥੱਲੇ ਜਿਹੜੀ ਸਾਡੇ ਕੋਲ ਅੰਦਰੂਨੀ ਰਿਪੋਰਟਾਂ ਨੇ ਬੜੀ ਤੇਜ਼ੀ ਨਾਲ ਵੋਟਾਂ ਸਿੱਖਾਂ ਦੀਆਂ ਕੱਟੀਆਂ ਜਾ ਰਹੀਆਂ। ਇਸ ਕਿਸਮ ਦੇ ਸਬੂਤ ਆਏ ਨੇ ਕਿ ਸਿੱਖ ਮੁੰਡੇ ਦੀ ID ਦੇ ਉੱਤੇ ਪ੍ਰਵਾਸੀ ਜਿਹੜਾ ਭਈਆ ਉਹਦੀ ਫੋਟੋ ਲੱਗੀ ਹੋਈ ਹੈ, ਇਵੇਂ ਵੋਟਾਂ ਬਣ ਰਹੀਆਂ। ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਸਿੱਖੀ ਸਰੂਪ ਵਾਲਾ EMPLOYEE ਜਿਹੜਾ ਇੰਨਾ ਅੰਡਰ ਪ੍ਰੈਸ਼ਰ ਸੀ SIR ਦੇ ਥੱਲੇ, ਉਹਨੇ ਜਿਹੜਾ ਉਹ ਸੁਸਾਈਡ ਕਰ ਲਿਆ, ਆਪਣਾ ਐਂਡ ਕਰ ਲਿਆ। ਹੁਣ ਇਹ ਇਸ਼ੂ ਜਿਹੜਾ ਜਿਹਦੇ 'ਚ ਕਿ ਇਸ ਵੇਲੇ ਕਿ ਭਾਈ ਕਿੰਨੇ ਵੱਡੇ ਪੈਮਾਨੇ ਦੇ ਉੱਤੇ ਵੈਸਟ ਬੰਗਾਲ ਦੁਹਰਾਇਆ ਜਾ, ਲੇਕਿਨ ਤੁਸੀਂ ਡਿਬੇਟ ਇਹੀ ਦੇਖੋਗੇ ਹੁਣ ਉਹ ਇਹ ਐਗਜ਼ਾਮਿਨ OTT ਦੇ ਉੱਤੇ ਆ ਹੀ ਨਹੀਂ ਸਕਦਾ ਇਹਨਾਂ ਦੀ ਮਰਜ਼ੀ ਤੋਂ ਬਿਨਾਂ। ਔਰ ਉਹਦੇ 'ਚ ਇਹ ਸੀ ਵੀ ਜਦੋਂ ਉਹਨਾਂ ਨੂੰ ਸ਼ਾਇਦ ਐਕਸਪੈਕਟਡ ਨਹੀਂ, ਕੋਈ ਐਡਵਰਟਾਈਜ਼ ਵੀ ਨਹੀਂ ਹੋਇਆ ਕਿ ਵੀ ਇੰਨਾ ਜ਼ਿਆਦਾ ਰਿਸਪੌਂਸ ਹੋਏਗਾ, ਸੋਸ਼ਲ ਮੀਡੀਆ ਤੇ ਹੋਏਗਾ, ਦੂਜਾ ਹੋਏਗਾ, ਉਹ ਡੈਮੇਜ ਕੰਟਰੋਲ ਤੇ ਲੱਗੇ। ਹੁਣ ਬਿਆਨਬਾਜ਼ੀ ਸਾਰੇ ਕਰ ਰਹੇ ਨੇ। ਉਹ ਜਿਹੜਾ ਇਹ ਕਹਿ ਰਿਹਾ ਹੈ ਕੇਵਲ ਢਿੱਲੋਂ had asked Center for Review of Decision on Satluj, says ਪੰਜਾਬ BJP ਪ੍ਰੈਜ਼ੀਡੈਂਟ ਢਿੱਲੋਂ ਜੀ, ਮੈਂ ਸੈਂਟਰ ਨੂੰ ਕਿਹਾ ਵੀ ਉਹ ਰਿਵਿਊ ਕਰੇ ਇਸ ਡਿਸੀਜਨ ਨੂੰ ਕਿ ਵੀ ਇਹ ਕਿਉਂ ਜਿਹੜੀ ਹੈ ਇਹ ਇਹਦੇ ਤੇ ਬੈਨ ਲੱਗਣਾ ਚਾਹੀਦਾ। ਫਿਰ ਇਹ BBC ਕਹਿ ਰਿਹਾ ਸਤਲੁਜ ਫਿਲਮ ਨੂੰ ਲੈ ਕੇ ਪੰਜਾਬ ਵਿੱਚ ਆਪ, ਅਕਾਲੀ ਦਲ, BJP ਤੇ ਕਾਂਗਰਸ ਇੱਕ ਦੂਜੇ ਤੇ ਹਮਲੇ ਕਿਉਂ ਕਰ ਰਹੇ ਹਨ, ਕੀ ਕਿਸੇ ਧਿਰ ਨੂੰ ਫਾਇਦਾ ਮਿਲ ਸਕਦਾ ਹੈ? ਹੁਣ ਲੜਾਈ ਤਾਂ ਇਹਦਾ ਫਾਇਦਾ ਚੁੱਕਣ ਦੀ ਹੈ। ਜਸਵੰਤ ਸਿੰਘ ਖਾਲੜਾ ਅਕਾਲੀ ਦਲ ਬਾਦਲ ਦੇ ਮਨੁੱਖੀ ਹੱਕਾਂ ਦੇ ਵਿੰਗ ਦੇ ਜਨਰਲ ਸੈਕਟਰੀ ਸਨ, ਜਸਪਾਲ ਸਿੰਘ ਢਿੱਲੋਂ ਨੂੰ ਪ੍ਰੈਜ਼ੀਡੈਂਟ ਕਰਦੇ।
ਕਿਹਨੇ ਪ੍ਰੋਟੈਕਟ ਕੀਤਾ ਹੈ? ਉਹਨਾਂ ਨੂੰ ਸ਼ਹੀਦ ਕਰਨ ਵਾਲੇ ਅਜੀਤ ਸਿੰਘ ਸੰਧੂ, ਕੇਪੀ ਗਿੱਲ ਤੇ ਬਾਦਲ ਦੀ ਕੋਠੀ ਨਾਲ ਹੈ। ਅੱਜ ਹੀ ਬੀਬੀ ਜਿਹੜੀ ਹੈ ਪਰਮਜੀਤ ਕੌਰ ਖਾਲੜਾ, ਉਹਨਾਂ ਦਾ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿੰਦੇ ਕਿ ਵੀ ਈਵਨ ਫਿਲਮ ਬਣਨ ਤੋਂ ਬਾਅਦ ਅਕਾਲੀ ਦਲ ਨੇ ਚਿੱਠੀ ਲਿਖੀ ਸੈਂਸਰ ਬੋਰਡ ਨੂੰ ਕਿ ਜੀ ਪੰਜਾਬ 'ਚ ਬੜੀ ਮੁਸ਼ਕਲ ਨਾਲ ਅਮਨ ਕਾਇਮ ਹੋਇਆ, ਇਹ ਜੇ ਕਿਤੇ ਫਿਲਮ ਆ ਗਈ ਤਾਂ ਅਮਨ ਭੰਗ ਨਾ ਹੋ ਜਾਏ। ਉਹਨਾਂ ਦੀ ਬੱਚੀ ਨੇ ਇੰਟਰਵਿਊ ਦਿੱਤਾ ਕਿ ਜਦੋਂ ਇਹ ਬਾਦਲ ਦੀ ਸਰਕਾਰ ਬਣ ਗਈ 1996-97 ਵਿੱਚ, ਉਹ ਗਈ ਮਾਤਾ ਬੀਬੀ ਪਰਮਜੀਤ ਕੌਰ ਬਾਦਲ ਕੋਲ ਕਿ ਜੀ ਇਹ ਇਨਵੈਸਟੀਗੇਟ ਕਰਵਾਓ, ਔਰ ਇਹ ਸਾਰਾ ਉਹਨੇ ਕਿਹਾ ਬੀਬੀ ਜੀ ਛੱਡੋ ਪਰਾਂ, ਕੋਈ ਨੌਕਰੀ ਸ਼ੌਕਰੀ ਕੋਈ ਹੋਰ ਜਿਹੜਾ ਮਦਦ ਲੈਣੀ ਹੈ, ਕੋਈ ਬੱਚੇ ਪੜ੍ਹਾਓ ਆਰਾਮ ਨਾਲ, ਔਰ ਇਸ ਲਫੜੇ 'ਚ ਕਾਹਨੂੰ ਪੈਣਾ। ਸੋ ਐਟੀਟਿਊਡ ਤਾਂ ਇਹ ਹੈ। ਹੁਣ ਇਹ ਵੀ ਆ ਰਿਹਾ ਜੀ, ਰਵਨੀਤ ਬਿੱਟੂ ਨੇ ਬੰਦ ਕਰਾ ਦਿੱਤੀ ਕਿ ਜੀ ਉਹਦਾ ਬੁੱਚੜ ਦਾਦਾ ਬੇਅੰਤਾ ਉਹਦਾ ਜ਼ਿਕਰ ਆ ਗਿਆ। ਹੁਣ ਕੌਣ ਕਾਂਗਰਸ ਇਹ ਕਹਿ ਰਹੇ ਜੀ, ਭਗਵੰਤ ਮਾਨ ਨੇ ਜਾ ਕੇ ਕਹਿ ਦਿੱਤਾ ਕਿ ਵੀ ਬੰਦ ਕਰਾ ਦਿਓ, ਔਰ ਹਰਸਿਮਰਤ ਕੌਰ ਬਾਦਲ ਬੀਜੇਪੀ ਨੂੰ ਪਾਸੇ ਰੱਖ ਕੇ ਕਹਿ ਰਹੀ ਹੈ ਇਹ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਸਾਜ਼ਿਸ਼। ਕਹਿਣ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਬਣਾਈਆਂ ਇਹ ਸਾਰੇ ਹੈਂਡ ਇਨ ਗਲਵ ਸੀ। ਬਿਲਕੁਲ ਅੱਜ ਵੀ ਪੰਜਾਬ ਨੂੰ ਲੁੱਟਣ ਦੇ ਲਈ, ਪੰਜਾਬ ਦੇ ਜਿਹੜੀ ਹੈ ਉਹ ਨਾਲ ਧਰੋਖ ਮਾਰ ਰਹੀਆਂ, ਇਹ ਸਾਰੀਆਂ ਹੀ ਤਰ੍ਹਾਂ ਨੇ, ਨਨ ਆਫ ਦੈਮ ਇਜ਼ ਲਾਇਲ। ਲੇਕਿਨ ਤੁਸੀਂ ਡਿਬੇਟ ਦੇਖੋ, ਨੈਸ਼ਨਲ ਸਿਕਿਉਰਿਟੀ ਕੰਸਰਨਸ ਬਿਹਾਈਂਡ ਸਤਲੁਜ ਟੇਕ ਡਾਊਨ। ਸੈਂਟਰ ਗਵਰਨਮੈਂਟ ਨੇ ਇਹ ਕਿਹਾ ਕਿ ਜੀ ਜੇ ਅਸੀਂ ਇਹਨੂੰ ਨਾ ਕੱਢਦੇ, ਇਹ ਤਾਂ ਦੁਸ਼ਮਣ ਤਾਕਤਾਂ ਜਿਹੜੀਆਂ ਉਹਨਾਂ ਨੇ ਇਹਨੂੰ ਬੜਾ ਮਿਸਯੂਜ਼ ਕਰਨਾ ਸੀ, ਇਹ ਤਾਂ ਖਾਲਿਸਤਾਨ ਬਣਾ ਦੇਣਾ ਸੀ ਇਹਨਾਂ ਨੇ। ਹੁਣ ਧਰਮਵੀਰ ਗਾਂਧੀ ਅੱਗੇ ਮਾੜਾ ਮੋਟਾ ਬੋਲਦਾ ਹੁੰਦਾ ਸੀ, ਟੀਵੀ 84 ਤੇ ਵੀ ਇਹਨੂੰ ਅਸੀਂ ਵੰਸ ਇਨ ਏ ਵਾਈਲ, ਜਦੋਂ ਆਮ ਆਦਮੀ ਪਾਰਟੀ ਦਾ ਐਮਪੀ, ਹੁਣ ਮੈਂ ਪਹਿਲੀ ਵਾਰੀ ਦੇਖਿਆ ਕਾਂਗਰਸ ਦਾ ਐਮਪੀ ਬਣਿਆ ਹੋਇਆ ਬੋਲਣ ਦਾ। ਸਤਲੁਜ ਰੋਡ ਪਟਿਆਲਾ ਐਮਪੀ ਧਰਮਵੀਰ ਗਾਂਧੀ ਕ੍ਰਿਟੀਸਾਈਜ਼ਸ ਰਿਮੂਵਲ ਆਫ ਦਲਜੀਤ ਦੋਸਾਂਝ ਸਟਾਰਰ ਫਿਲਮ, ਕਿ ਹੁਣ ਇਹਨਾਂ ਨੂੰ ਜਿਹੜਾ ਸਿਰਫ ਬਿਆਨਬਾਜ਼ੀ ਤੱਕ। ਰਵਨੀਤ ਬਿੱਟੂ ਬਿਹਾਈਂਡ ਸਤਲੁਜ OTT ਟੇਕ ਡਾਊਨ ਓਵਰ ਬੇਅੰਤ ਸਿੰਘ's portrayal alleges ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਕਹਿ ਰਹੀ ਉਹਨੇ ਹਟਾ ਦਿੱਤਾ। ਇਫ The Kashmir files can exist, why not Satluj? Co-writer ਨਰੇਨ ਭੱਟ, ਹੁਣ ਤੁਸੀਂ ਕਸ਼ਮੀਰ ਫਾਈਲ ਦੇ ਬਰਾਬਰ ਲਿਆ ਕੇ ਜਿਹੜੀ ਇਹ ਹਕੀਕਤ, ਉਹ ਫੈਂਟੈਸੀ ਹੈ, ਝੂਠ ਹੈ, ਨੈਰੇਟਿਵ ਹੈ ਹਿੰਦੂਆਂ ਨੂੰ ਵਿਕਟਿਮ ਦਿਖਾਉਣ ਦਾ। ਇਹ ਟਰੂਥ ਹੈ, ਇਹ ਔਰ ਜੋ ਵੀ ਇਸ ਦੀ ਕਹਾਣੀ ਬੇਸਡ ਹੈ ਉਹ ਆਲਰੇਡੀ ਜੁਡੀਸ਼ੀਅਲ ਰਿਕਾਰਡ 'ਚ ਹੈ, ਡਾਕੂਮੈਂਟਸ 'ਚ ਹੈ। ਕੁਛ ਵੀ ਐਸਾ ਨਹੀਂ ਹੈ ਜਿਹੜਾ ਕਿ ਕੋਈ ਫੈਂਟੈਸੀ ਹੈ ਜਾਂ ਕੋਈ ਇਮੈਜੀਨੇਸ਼ਨ ਹੈ। ਔਰ ਇਹ ਜਿਹੜਾ ਕਈਆਂ ਨੇ ਕਿਹਾ ਜੀ ਦੇਖੋ ਇਹਦੇ ਨਾਲ ਡਿਬੇਟ ਸ਼ੁਰੂ ਹੋ ਗਈ, ਪੰਜਾਬ ਦਾ ਡਾਰਕ ਪਾਸਟ ਜਿਹੜਾ ਹੈ। ਹਰਸਿਮਰਤ ਐਕਿਊਜ਼ਸ ਆਮ ਆਦਮੀ ਪਾਰਟੀ ਆਫ ਅਪਰੋਚਿੰਗ ਸੈਂਟਰ ਟੂ ਗੈਟ ਸਤਲੁਜ ਮੂਵੀ ਰਿਮੂਵਡ ਫਰਮ OTT ਪਲੇਟਫਾਰਮ। ਉਹ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਵੀ ਇਹਨਾਂ ਨੇ ਚਿੱਠੀ ਲਿਖੀ ਅਕਾਲੀਆਂ ਨੇ। ਫਿਰ ਉਹ ਜਿਹੜਾ ਗੁਰਚਰਨ ਗਰੇਵਾਲ ਹੈ, ਜਦੋਂ ਫਿਲਮ ਦਾ ਆ ਗਿਆ ਉਹਨੇ ਦੇਖੀ ਫਿਲਮ, ਉਹਨੇ ਫਿਰ ਆਪਣੇ ਨੂੰ ਕਿਹਾ ਨਹੀਂ ਆਪਣੇ ਖਿਲਾਫ ਕੁਛ ਨਹੀਂ ਜਾਂਦਾ ਕਰ। ਹੁਣ ਉਹ ਇੱਧਰ ਨੂੰ ਚੜ ਗਏ ਨੇ। ਔਰ ਇਹ ਜਿਹੜਾ ਇਹ ਸਾਰੀ ਡਿਬੇਟ ਇਸ ਦੇ ਉੱਤੇ ਹੀ ਸੁਖਬੀਰ ਬਾਦਲ ਕਹਿ ਰਿਹਾ ਪੰਜਾਬ ਡਿਜ਼ਰਵਸ ਟੂ ਕਨਫਰੰਟ ਇਟਸ ਪਾਸਟ ਵਿਦ ਓਨੈਸਟੀ, ਕਿ ਜੀ ਸੁਖਬੀਰ ਬਾਦਲ ਔਨ ਮੂਵ ਅਗੇਂਸਟ ਸਤਲੁਜ, ਕਿ ਨਹੀਂ ਜੀ ਹਟਣੀ ਚਾਹੀਦੀ, ਅਸੀਂ ਇਮਾਨਦਾਰੀ ਨਾਲ, ਤੁਸੀਂ ਸਾਰੇ ਕ੍ਰਿਮੀਨਲ ਹੋ, ਤੁਸੀਂ ਬੇੜਾ ਗਰਕ ਕੀਤਾ, ਤੂੰ ਤੇਰੇ ਪਿਓ ਨੇ, ਔਰ ਤੁਸੀਂ ਲੱਗੇ ਹੋਏ ਹੋ ਸਾਰੇ ਕੰਮ ਦੇ ਉੱਤੇ। ਪਰ ਮੈਨੂੰ ਦੁੱਖ ਇਸ ਗੱਲ ਦਾ, ਮੈਂ ਸ਼ਾਇਦ ਇਸ ਦੇ ਉੱਤੇ ਵੀ ਗੱਲ ਨਾ ਕਰਦਾ, ਘੱਟੋ ਘੱਟ 4-5 ਨੇ ਮੈਨੂੰ ਕਾਲ ਕਰਕੇ ਕਿਹਾ ਅੱਜ ਫਿਰ ਜੀ ਤੁਸੀਂ ਫਿਰ ਇਸ ਦੇ ਉੱਤੇ ਡਿਸਕਸ ਕਰੋ, ਜ਼ਰੂਰ ਕਰੋ। ਦੇਖੋ ਬਹੁਤ ਵਧੀਆ, ਕਿਸੇ ਨੇ ਇਸ ਢੰਗ ਨਾਲ ਕਿਹਾ, ਕਿਸੇ ਨੇ ਅਦਰਵਾਈਜ਼ ਢੰਗ ਨਾਲ ਕਿਹਾ। ਸੋ ਮੈਨੂੰ ਇਹ ਲੱਗਾ ਕਿ ਵੀ ਅਸੀਂ ਹਰ ਇਹਨੂੰ ਅਮਰੀਕਨ ਕਹਿੰਦੇ ਨੇ ਕਿ ਵੀ ਜਦੋਂ ਤੁਸੀਂ ਭੱਜ ਰਹੇ ਹੋ ਨਾ, ਉਹ ਜਿਵੇਂ ਮੰਕੀ ਰੈਂਚ ਹੁੰਦਾ ਤੁਹਾਡੇ ਰਾਹ, ਤੁਸੀਂ ਉਹਦੇ ਤੇ ਕਰਕੇ ਹੁਣ ਇਹ ਸਾਰੀ ਡਿਬੇਟ ਦੀ ਲਾਈਫ ਵੀ 2 ਦਿਨ ਹੋਰ ਹੋਏਗੀ, 3 ਦਿਨ ਹੋਏਗੀ। ਸੋ ਦੈਨ ਕੋਈ ਨਵੀਂ ਕਹਾਣੀ ਹੋਏਗੀ। ਸੋ ਮੈਨੂੰ ਇਹ ਲੱਗਦਾ ਹੈ ਵੀ ਸਾਡੀ ਕੌਮ ਨੂੰ ਇਹ ਸਮਝ ਲੈਣਾ ਚਾਹੀਦਾ ਹੈ। ਪਹਿਲਾਂ ਮੰਗ ਹੋ ਜਾਂਦੀ ਹੈ ਜੀ ਸੈਂਸਰ ਬੋਰਡ ਬਣ ਜਾਏ ਜੀ, ਜਦੋਂ ਕੋਈ ਐਂਟੀ ਸਿੱਖ ਕੋਈ ਆ ਜਾਂਦੀ ਹੈ ਫਿਲਮ, ਸ਼੍ਰੋਮਣੀ ਕਮੇਟੀ ਵੀ ਬਿਆਨ ਦੇ ਦਿੰਦੀ ਹੈ, ਉਹਦੀ ਪਾਬੰਦੀ ਦੀ ਮੰਗ ਹੋਣੀ ਸ਼ੁਰੂ ਹੋ ਜਾਂਦੀ। ਇੱਕ ਸਾਡੇ ਸਿਧਾਂਤਕ ਲੋਕ ਨੇ ਉਹ ਆਪਣਾ ਸ਼ੁਰੂ ਕਰ ਦਿੰਦੇ ਨੇ ਕਿ ਸਿਧਾਂਤ ਕੀ ਠੀਕ ਹੈ ਕੀ ਗਲਤ ਹੈ। ਫਿਰ ਹੁੰਦਾ ਜੀ ਸੈਂਸਰ ਬੋਰਡ ਸਾਡਾ ਮੈਂਬਰ ਹੋਣਾ ਚਾਹੀਦਾ ਜੀ, ਇੱਧਰ ਹੁਣ ਫਿਰ ਉਹ ਗੱਲ ਮੁੱਕ ਜਾਂਦੀ ਹੈ। ਗੱਲ ਉਵੇਂ ਤੋਂ ਅਗਲੀ ਕਹਾਣੀ ਦੇ ਲਈ ਜਿਹੜਾ ਉਹ ਸਾਰੇ ਤੁਰ ਪੈਂਦੇ ਨੇ। ਸੋ ਮੈਨੂੰ ਇਹ ਲੱਗਦਾ ਵੀ ਅਸੀਂ ਜਿਹੜਾ ਆਪਣੀ ਮੰਜ਼ਿਲ ਨੂੰ ਦੂਰ ਕਰ ਰਹੇ ਹਾਂ। ਇਹ ਡਿਬੇਟਸ ਕੋਈ ਸਾਡੇ ਲਈ ਮਾਨੇ ਨਹੀਂ ਰੱਖਦੀਆਂ। ਇੱਕ ਗੱਲ ਜਿਹੜੀ ਸਾਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ, ਜਿਹਨੂੰ ਪੰਜਾਬੀ ਦਾ ਅਖਾਣ ਕਹਿੰਦਾ 100 ਹੱਥ ਰੱਸਾ ਸਿਰੇ ਤੇ ਗੰਢ, ਕਿ ਬਿਨਾਂ ਖਾਲਿਸਤਾਨ ਦੀ ਕਾਇਮੀ ਦੇ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਸਾਰੇ ਬਾਕੀ
ਕਿਸੇ ਨਾਲ ਇਹ ਕਲਾਕਾਰ ਹੋਣ ਜਾਂ ਇਹਨਾਂ ਲਈ ਪੁਰਾਣੇ ਲਫ਼ਜ਼ ਨਚਾਰ ਹੁੰਦੇ ਸੀ, ਕੋਈ ਦੂਜੇ ਹੁੰਦੇ ਸੀ। ਇਹ ਵਿਚਾਰੇ ਆਪਣੀ ਰੋਟੀ ਰੋਜ਼ੀ ਦੇ ਲਈ ਰੋਟੀਆਂ ਕਾਰਨ ਪੂਰੇ ਤਾਰ ਲੱਗੇ ਹੋਏ ਨੇ। ਇਹਨਾਂ ਤੋਂ ਅਸੀਂ ਐਕਸਪੈਕਟ ਕਰੀਏ ਵੀ ਇਹਨਾਂ ਨੂੰ ਅਸੀਂ ਕੋਈ ਵੋਟਾਂ ਪਾ ਕੇ ਥੋੜ੍ਹੀ ਬਣਾਇਆ ਹੋਇਆ ਕਿ ਜੀ ਇਹ ਖਾਲਿਸਤਾਨ ਦੇ ਨਾਅਰੇ ਲਾ ਦੇਣ ਜਾਂ ਇਹਨਾਂ ਤੋਂ ਕੁਛ ਨਹੀਂ। ਇਹਨਾਂ ਨੇ ਅਲਟੀਮੇਟਲੀ ਜੋ ਇਹਨਾਂ ਦੇ ਸਾਹਮਣੇ ਹੈ, ਧਨ ਕਮਾਉਣਾ, ਸ਼ੋਹਰਤ, ਇਸ ਤੋਂ ਬਿਯੋਂਡ ਉਹਨਾਂ ਦਾ ਕੋਈ ਨਹੀਂ ਹੈ। ਸੋ ਉਹਦੇ 'ਚ ਵੀ ਮੈਨੂੰ ਲੱਗਦਾ ਕਿ ਵੀ ਸਾਡਾ ਉਲਝਣਾ ਜਿਹੜਾ ਉਹ ਕੋਈ ਬਹੁਤ ਸਿਆਣਪ ਨਹੀਂ ਹੈ, ਅਸੀਂ ਡਿਵੀਏਟ ਹੁੰਦੇ ਹਾਂ। ਹਾਲਾਂਕਿ ਇਹ ਹੈ ਕਿ ਵੀ ਹੁਣ ਇਸ ਸਾਰੇ ਨੂੰ ਇਹਨਾਂ ਨੇ ਇੱਕ ਕੇਸ ਦੀ ਤੁਸੀਂ ਪੋਜ਼ਿਟਿਵਿਟੀ ਜ਼ਰੂਰ ਕਹਿ ਸਕਦੇ ਹੋ ਕਿ ਵੀ ਇਸ ਸਾਰੇ ਦੇ ਵਿੱਚ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੀ ਭਾਰਤ ਦੇ ਸਿਸਟਮ ਦੇ ਵਿੱਚ ਅਜੇ ਵੀ ਇੱਕੋ ਤਬਕਾ ਹੈ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਜੇ 1995 ਦੇ ਵਿੱਚ ਅਣਪਛਾਤੀਆਂ ਲਾਸ਼ਾਂ ਦੀ ਹਕੀਕਤ ਨੂੰ ਦਫਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਨ੍ਹਾਂ ਨੂੰ ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਦੇ ਕੇ ਉਜਾਗਰ ਕੀਤਾ, ਤੇ ਇਹਨਾਂ ਆਲਮੋਸਟ 31 ਸਾਲਾਂ ਬਾਅਦ ਵੀ ਬਦਲਿਆ ਕੁਛ ਨਹੀਂ ਹੈ। 6 ਸਤੰਬਰ 1995 ਨੂੰ ਸਰ ਜਸਵੰਤ ਸਿੰਘ ਖਾਲੜਾ ਘਰੋਂ ਬਾਹਰ ਜਿਹੜੇ ਉਹ ਕਾਰ ਵਾਸ਼ ਕਰ ਰਹੇ ਨੇ ਕਬੀਰ ਨਗਰ ਅੰਮ੍ਰਿਤਸਰ 'ਚ ਅਗਵਾ ਕਰ ਲਏ ਜਾਂਦੇ ਨੇ। ਅੱਜ ਵੀ ਜੋ ਉਹਨਾਂ ਦੀ ਲੈਗੇਸੀ ਹੈ, ਜੋ ਉਹਨਾਂ ਦਾ ਕੰਮ ਹੈ, ਉਹ ਕਿਸੇ ਇੱਕ ਜਾਂ ਦੋ ਫਿਲਮਾਂ ਦਾ ਮੁਤਾਜ ਨਹੀਂ ਹੈ। ਫਰੈਜ਼ਨੋ ਦੇ ਵਿੱਚ ਉਹਨਾਂ ਦੇ ਨਾਂ ਤੇ ਸਕੂਲ, ਆਲਰੇਡੀ ਕੈਲੀਫੋਰਨੀਆ ਯੂਨੀਅਨ ਸਿਟੀ 'ਚ ਵੀ ਐਫਰਟ ਹੋ ਰਿਹਾ ਹੈ ਔਰ ਆਲਰੇਡੀ ਉਹਨਾਂ ਦੇ ਉੱਤੇ ਇੰਨਾ ਕੁਛ ਜਿਹੜਾ ਹੈ ਉਹ ਇੱਕ ਬਹੁਤ ਵੱਡੀ ਔਰ ਜਿਵੇਂ ਉਹਨਾਂ ਦੀ ਕੁਰਬਾਨੀ ਮਨੁੱਖੀ ਹੱਕਾਂ ਦਾ ਪਹਿਰੇਦਾਰ ਦੇ ਤੌਰ ਤੇ ਵੀ ਔਰ ਮਨੁੱਖੀ ਹੱਕਾਂ ਦਾ ਇੱਕ ਵੱਡਾ ਸ਼ਹੀਦ। ਸੋ ਉਹਨਾਂ ਦੀ ਕੁਰਬਾਨੀ ਨੂੰ ਸਾਡਾ ਸਿਜਦਾ ਹੈ, ਸਾਡਾ ਪ੍ਰਣਾਮ ਹੈ। ਪਰ ਅਸੀਂ ਇਹ ਵੀ ਗੁਜ਼ਾਰਿਸ਼ ਕਰਨਾ ਚਾਹੁੰਦੇ ਹਾਂ ਕਿ ਰਨ ਦਾ ਰੇਸ with the eyes fixed on the goal of Khalistan. ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।